ਅਗਲੀ ਜਿਹੜੀ ਹਰਜੋਤ ਸਿੰਘ ਜੀ ਇਜ਼ਰਾਈਲ ਹਮਾਸ ਦੀ ਗੱਲ ਦੇ ਵਿੱਚ ਜੇ ਅਪਡੇਟ ਕਰਦੇ ਜਾਈਏ, ਬਾਈਡਨ ਹੁਣਾਂ ਨੇ ਇੱਕ ਆਪਣਾ ਟੌਪ ਦਾ ਐਡਵਾਈਜ਼ਰ ਆ ਉਹ ਇਜ਼ਰਾਈਲ ਨੂੰ ਹੁਣ ਘੱਲਿਆ ਆ। ਕਹਿੰਦੇ ਵੀ ਇਜਿਪਸ਼ੀਅਨ ਮਿਸਰ ਦੇ ਬਾਰਡਰ ਦੇ ਉੱਤੇ ਗਾਜ਼ਾ ਦੇ ਨਾਲ ਜਿਹੜਾ ਆ ਉੱਥੇ ਦਬਾਅ ਜਿਹੜਾ ਉਹ ਲਗਾਤਾਰ ਵੱਧ ਰਿਹਾ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੇਵਾਨ ਨੂੰ ਕੱਲ ਇਹਨਾਂ ਨੇ ਘੱਲਿਆ ਸੀ, ਜਿਹੜੇ ਕਿ ਇਜ਼ਰਾਈਲੀ ਅਧਿਕਾਰੀਆਂ ਦੇ ਨਾਲ ਮਿਲਣਗੇ। ਜਿਹੜੀ ਯੂਐਸ ਤੇ ਇਜ਼ਰਾਈਲ ਦੇ ਦਰਮਿਆਨ ਰਿਫਟ ਨਜ਼ਰ ਆਈ ਆ, ਜਿਹੜਾ ਬਿਆਨ ਵੀ ਆਇਆ ਸੀ ਪ੍ਰੈਜ਼ੀਡੈਂਟ ਬਾਈਡਨ ਦਾ ਇਜ਼ਰਾਈਲ ਨੂੰ ਲੈ ਕੇ ਵੀ ਤੁਸੀਂ ਜਿਹੜੀ ਬਗੈਰ ਦੇਖੇ ਇੰਨੇ ਬੰਬ ਸਿੱਟ ਰਹੇ ਆ, ਉਹਦੇ ਨਾਲ ਦੁਨੀਆ ਭਰ 'ਚ ਤੁਹਾਡੀ ਸਪੋਰਟ ਨੂੰ ਘਟ ਰਿਹਾ ਹੈਗਾ ਆ। ਪ੍ਰੈਸ਼ਰ ਕਹਿੰਦੇ ਵੀ ਗਾਜ਼ਾ ਦੇ ਸਦਰਨ ਬਾਰਡਰ ਇਜਿਪਟ ਦੇ ਨਾਲ ਵੀ ਜਿਹੜਾ ਆ ਉੱਥੇ ਵੱਧ ਰਿਹਾ, ਕਿਉਂਕਿ ਉੱਥੋਂ ਜਿਹੜੇ ਰੈਫਿਊਜੀ ਆ ਉਹ ਮਿਸਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਆ। ਮਿਸਰ ਵੀ ਜਿਹੜਾ ਉਹਨਾਂ ਨੂੰ ਹਾਲ ਦੀ ਘੜੀ ਉਹ ਜਗ੍ਹਾ ਨਹੀਂ ਦੇ ਰਿਹਾ ਹੈਗਾ। ਉਧਰ ਬਹੁਤ ਸਾਰੀਆਂ ਜਿਹੜੀਆਂ ਉਧਰੋਂ ਤਸਵੀਰਾਂ ਸਾਰੀਆਂ ਚੀਜ਼ਾਂ ਆ ਰਹੀਆਂ ਆ, ਜਿਹਦੇ ਵਿੱਚ ਪੈਲਸਤੀਨੀ ਬੰਦਿਆਂ ਨੂੰ ਕੱਛਿਆਂ ਤੱਕ ਇੱਕ ਹਿਸਾਬ ਦੇ ਨਾਲ ਨੰਗੇ ਕਰਕੇ ਇਹ ਚੈੱਕ ਕੀਤਾ ਜਾ ਰਿਹਾ ਵੀ ਇਹਨਾਂ ਦੇ ਕੋਲ ਕੋਈ ਹਥਿਆਰ ਤਾਂ ਨਹੀਂ। ਅੱਜ ਇਜ਼ਰਾਈਲ ਵਾਲਿਆਂ ਦੇ ਮੰਤਰੀ ਕਹਿ ਰਹੇ ਸੀਗੇ ਵੀ ਇਸ ਤੋਂ ਬਾਅਦ ਦੇ ਵਿੱਚ ਇਹ ਫੋਟੋਆਂ ਆ ਉੱਥੋਂ ਹੁਣ ਜਾਰੀ ਨਹੀਂ ਕੀਤੀਆਂ ਜਾਣਗੀਆਂ। ਹੁਣ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਨਵਾਂ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਯੂਐਸ ਨੇ ਇੱਕ ਪੋਸੀਬਲ ਪਲਾਨ ਉਸ ਨੂੰ ਫਲੋਟ ਕੀਤਾ ਆ। ਉਹ ਹਵਾ ਦੇ ਵਿੱਚ ਜਿਹੜਾ ਇੱਕ ਲੈ ਕੇ ਆਂਦਾ ਪਲਾਨ ਵੀ ਪੋਸਟ ਵਾਰ ਗਾਜ਼ਾ ਕਿੱਦਾਂ ਦਾ ਹੋ ਸਕਦਾ ਆ, ਕੌਣ ਉਸ ਨੂੰ ਗਵਰਨ ਕਰ ਸਕਦਾ ਆ। ਕਹਿੰਦੇ ਵੀ ਜਦੋਂ ਇਜ਼ਰਾਈਲ ਪੂਰੀ ਤਰ੍ਹਾਂ ਹਮਾਸ ਨੂੰ ਖਤਮ ਕਰ ਦਊਗੀ। ਪੈਲਸਟੀਨੀਅਨ ਅਥਾਰਟੀ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਕਹਿੰਦੇ ਆ ਵੀ ਗਾਜ਼ਾ ਪੱਟੀ ਦੇ ਵਿੱਚ ਉਹਨਾਂ ਦਾ ਜਿਹੜਾ ਸਿਆਸੀ ਕੰਟਰੋਲ ਆ ਪੂਰੀ ਤਰ੍ਹਾਂ ਹਟ ਗਿਆ ਸੀਗਾ, ਜਦੋਂ ਹਮਾਸ ਨੇ ਉਹਨਾਂ ਨੂੰ 2007 ਦੇ ਵਿੱਚ ਇੱਕ ਹਿਸਾਬ ਦੇ ਨਾਲ ਬਾਹਰ ਦਾ ਰਸਤਾ ਦਿਖਾਇਆ ਸੀਗਾ। ਸੋ ਹਾਈ ਲੈਵਲ ਮੀਟਿੰਗ ਜਿਹੜੀ ਆ ਉਹ ਅੱਜ ਇਜ਼ਰਾਈਲ ਦੇ ਵਿੱਚ ਹੋ ਰਹੀ ਆ, ਜਿੱਥੇ ਜੇਕ ਸੁਲੇਮਾਨ ਤੇ ਉਧਰ ਇਜ਼ਰਾਈਲ ਦੇ ਟੌਪ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਕਹਿੰਦੇ ਵੀ ਇਹ ਪ੍ਰਪੋਜ਼ਲ ਕਈ ਉਹਨਾਂ ਪ੍ਰਪੋਜ਼ਲ ਦੇ ਵਿੱਚੋਂ ਇੱਕ ਆ ਜਿਹਦੇ ਵਿੱਚ ਵਾਸ਼ਿੰਗਟਨ ਇਹ ਹੁਣ ਆਲਰੇਡੀ ਇਹ ਦੇਖਣਾ ਸ਼ੁਰੂ ਕਰ ਰਿਹਾ ਆ ਵੀ ਗਾਜ਼ਾ ਨੂੰ ਇਵੈਂਚੁਅਲੀ ਗਵਰਨ ਕੌਣ ਕਰੂਗਾ। ਇਜ਼ਰਾਈਲ ਦੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਨੇ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਆ ਵੀ ਪੂਰੀ ਗਾਜ਼ਾ ਦੇ ਵਿੱਚ ਇਜ਼ਰਾਈਲ ਦਾ ਹੀ ਰਾਜ ਹੋਣਾ ਚਾਹੀਦਾ ਆ। ਪਰ ਲਗਾਤਾਰ ਬੰਬਾਰਡਮੈਂਟ ਹੋ ਰਹੀ ਆ। ਪਹਿਲੋਂ ਨਦਰਨ ਵਾਲੇ ਉੱਤਰੀ ਇਲਾਕੇ ਦੇ ਵਿੱਚ ਗਾਜ਼ਾ ਪੱਟੀ 'ਚ ਬੰਬਾਰਡਮੈਂਟ ਚੱਲਦੀ ਰਹੀ ਆ, ਤੇ ਹੁਣ ਹੌਲੀ ਹੌਲੀ ਉਹੀ ਜਿਹੜੀ ਬੰਬਾਰਡਮੈਂਟ ਆ ਇਹ ਸਦਰਨ ਦੱਖਣ ਵਾਲੇ ਪਾਸੇ ਜਿਹੜੇ ਆ ਉਹ ਆਈ ਹੈਗੀ ਆ। ਤੇ ਉੱਥੇ ਇਹੀ ਬਾਰ-ਬਾਰ ਇਜ਼ਰਾਈਲ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਹਮਾਸ ਨੂੰ ਜਿਹੜਾ ਆ ਉਹ ਖਤਮ ਕਰ ਦੇਣਾ ਆ। ਤੇ ਜਿਸ ਤਰੀਕੇ ਦੇ ਨਾਲ ਇੱਦਾਂ ਦੇ ਪਲਾਨਸ ਪ੍ਰਪੋਜ਼ਲ ਸਾਹਮਣੇ ਆ ਰਹੇ ਆ, ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਬੰਦ ਵੀ ਹੋ ਜਾਵੇ, ਪਰ ਉੱਥੇ ਘਾਣ ਕਾਫੀ ਜ਼ਿਆਦਾ ਹੋ ਚੁੱਕਾ ਹੈ। ਪੈਲਸਤੀਨੀਅਨ ਅਥਾਰਟੀ ਜਿਹਦੇ ਨਾਲ ਯੂਐਸ ਦੀ ਗਵਰਨਮੈਂਟ ਗੱਲਬਾਤ ਕਰ ਰਹੀ ਆ, ਉਹਨਾਂ ਦਾ ਪੋਪੂਲੈਰਿਟੀ ਉਸ ਏਰੀਏ 'ਚ ਬਹੁਤ ਘੱਟ ਹੈ, ਕਿਉਂਕਿ ਪਿਛਲੇ 17 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਹੋਈ। 88 ਸਾਲਾਂ ਦਾ ਆਵਾਸ ਜੋ ਪੈਲਸਤੀਨੀਅਨ ਅਥਾਰਟੀ ਨੂੰ ਹੈਡ ਕਰਦਾ ਆ, ਕਹਿੰਦੇ ਵੀ ਬਹੁਤ ਅਨਪੋਪੂਲਰ ਆ। ਬਹੁਤ ਸਾਰੇ ਜਿਹੜੇ ਪੈਲਸਤੀਨੀਅਨ ਆ ਉਹ ਇਹੀ ਸੋਚਦੇ ਆ ਵੀ ਇਹ ਇਜ਼ਰਾਈਲ ਦੀ ਸਿਕਿਉਰਿਟੀ ਦਾ ਸਬ ਕੰਟਰੈਕਟਰ ਹੈਗਾ। ਸੋ ਇਹ ਹਮਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹੈਗੇ ਆ, ਪਰ ਦੂਸਰੇ ਪਾਸੇ ਜਿਹੜੇ ਬੰਦੇ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਉਹ ਬੰਦੇ ਦੀ ਪੋਪੂਲੈਰਿਟੀ ਜਰਾ ਵੀ ਨਹੀਂ, ਤੇ ਉਹਦੇ ਤੇ ਸਾਰੇ ਉਹ ਸ਼ੱਕ ਕਰਦੇ ਹੈਗੇ ਆ। ਸੋ ਪਰ ਹਜੇ ਵੀ ਜਿਹੜੀ ਆ ਲੜਾਈ ਆ ਉਹ ਜ਼ਬਰਦਸਤ ਉੱਥੇ ਚੱਲ ਰਹੀ ਹੈ।